तू पंजाबी मैं पंजाबी मां बोली वे बोल पंजाबी कां ते चिड़ियां अपनी बोलन तू क्यों बोले गैर पंजाबी दाने तेरे पानी तेरा तेनू कादी थोड़ पंजाबी सूट भी पा नाले टाई भी ला पर बोली अपनी बोल पंजाबी बाहर पैड़ियां पूड़ियां तुहानू नाले बन नाले दा नाम जरा मिठियां मिठियां प्यारी प्यारी गल्लां करने तुहाडे सोहणे वीर नाल ते साडा भी वीर है हसन भट्टी जिन्ना डायलॉग तुहानू पता बड़ा मशहूर होया हर जगह दे मेन स्ट्रीम मीडिया ते भी जा फुल्लां वाले गया फरीद ते नानक माधू लाल हुसैन वाह वारिस बुल्ले बाहू वर्गे हां जी हीरे कई अनमोल हां जी बोल पंजाबी बोल वाह 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 ਉਹਨਾਂ ਕਾ ਬਦਾਮਾਂ ਨਾਲ ਨਹੀਂ ਆਉਂਦੀਆਂ ਅਕਲਾਂ ਅਕਲ ਆਂਦੀ ਆ ਠੋਕਰਾਂ ਖਾ ਖਾ ਕੇ ਤੇ ਬੰਦਾ ਬ੍ਰਾਂਡ ਨਹੀਂ ਬੰਦਾ ਤੂੰ ਵੀ ਗੀਚੀ ਦੇ ਬ੍ਰਾਂਡ ਪਾ ਪਾ ਕੇ ਤੇ ਕਿਸਮਤ ਤਕਦੀਰ ਨੂੰ ਗੋਡਿਆਂ ਥੱਲੇ ਲੈ ਕੇ ਚੰਗੀ ਤਰ੍ਹਾਂ ਸਮਝਾਉਣਾ ਪੈਂਦਾ ਇੱਕ ਨਾਂ ਤੇ ਮਾਪੇ ਰੱਖਦੇ ਦੂਜਾ ਨਾਂ ਬਣਾਉਣਾ ਪੈਂਦਾ ਤੇ ਦੂਜਾ ਨਾਂ ਮੈਂ ਫੁਲਾਣਾ ਬਣਾਉਣਾ ਹਾਲਾਂਕਿ ਅਸੀਂ ਰਹਿੰਦੇ ਪੰਜਾਬ ਦੇ ਖਾਣੇ ਪੰਜਾਬ ਦੇ ਪੀਣੇ ਪੰਜਾਬ ਦੇ ਤੇ ਮਾੜਾ ਵੀ ਪੰਜਾਬ ਨੂੰ ਕਹਿੰਦੇ ਮਾੜਾ ਵੀ ਪੰਜਾਬ ਨੂੰ ਕਹਿੰਦੇ ਆ ਜੇ ਤੁਹਾਨੂੰ ਪੰਜਾਬ ਨਾਲ ਐਡੀ ਅਲਰਜੀ ਹੋਵੇ ਤੇ ਇਹਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਖਾਣੀਆਂ ਬੰਦ ਕਰ ਦਿਓ ਥੋੜਾ ਦੁੱਧ ਪੀਣਾ ਬੰਦ ਕਰ ਦਿਓ ਇੱਥੋਂ ਦੀ ਫਸਲ ਖਾਣੀ ਬੰਦ ਕਰ ਦਿਓ ਫਿਰ ਪਤਾ ਲੱਗੇ ਕਿ ਤੁਸੀਂ ਪੰਜਾਬ ਨਾਲ ਬਾਈਕਾਟ ਪੂਰਾ ਕੀਤਾ ਤੁਸੀਂ ਇੱਕ ਦਿਨ ਨਹੀਂ ਕਰ ਸਕਦੇ ਤੁਸੀਂ ਦੂਜੇ ਦਿਨ ਥੱਲੇ ਕਮਰੇ ਲੰਮਿਆ ਪਿਆ ਹੋਣਾ ਤੇ ਪੰਜਾਬ ਸੋਨੇ ਦੀ ਚਿੜੀ ਸੀ ਇਹਦੇ ਸੋਨੇ ਦੀ ਚਿੜੀ ਰਹਿਣਾ ਬਿਲਕੁਲ ਸਦੀਆਂ ਤੋਂ ਲੋਕ ਇਹਨੂੰ ਲੁੱਟਦੇ ਆਏ ਨੇ ਇਹਨੂੰ ਖਾਂਦੇ ਆਏ ਨੇ ਇਹਨੂੰ ਮਕਾਉਂਦੇ ਆਏ ਨੇ ਲੇਕਿਨ ਪੰਜਾਬ ਸਟੈਂਡ ਖਲੋਤਾ ਆ ਹਾਂਜੀ ਬਿਲਕੁਲ ਪੰਜਾਬ ਆਪਣੀ ਜਗ੍ਹਾ ਤੇ ਹੈ ਤੇ ਪੰਜਾਬ ਨੂੰ ਅਸਲ ਵਿੱਚ ਗੁਰੂਆਂ ਪੀਰਾਂ ਸੂਫੀਆਂ ਸੰਤਾਂ ਰਿਸ਼ੀਆਂ ਮੁਨੀਆਂ ਦੀ ਧਰਤੀ ਆ ਬਿਲਕੁਲ ਤੇ ਪੰਜਾਬ ਹਰ ਪੱਖੋਂ ਜ਼ਰਖੇਜ਼ ਆ ਤੁਸੀਂ ਬੋਲੀ ਵੱਲੋਂ ਲੈ ਲਓ ਪੀਰਾਂ ਫਕੀਰਾਂ ਵੱਲੋਂ ਲੈ ਲਓ ਸੂਫੀਜ਼ਮ ਵੱਲੋਂ ਲੈ ਲਓ ਜੀ ਜੀ ਤੁਸੀਂ ਇਹਨੂੰ ਧਰਤੀ ਵੱਲੋਂ ਲੈ ਲਓ ਹਰ ਪੱਖੋਂ ਜ਼ਰਖੇਜ਼ ਆ ਤੇ ਅੱਛਾ ਜਿਹੜਾ ਤੁਹਾਡਾ ਡਾਇਲੌਗ ਆ ਫੁੱਲਾਂ ਵਾਲਿਓ ਹਾਂਜੀ ਉਹਦੇ ਬਾਰੇ ਥੋੜਾ ਜਿਹਾ ਐਕਸਪਲੇਨ ਕਰ ਦਿਓ ਜਿਹੜਾ ਤੁਸੀਂ ਅੱਗੇ ਸੁਣਾ ਦੱਸਿਆ ਮੈਨੂੰ ਨਾ ਟੀਵੀ ਸ਼ੋਅ ਤੇ ਭਾਜੀ ਮੈਂ ਗਿਆ ਨਾ ਤੇ ਉਹ ਪੁੱਛਦੇ ਨੇ ਕਿ ਇਹ ਫੁੱਲਾਂ ਵਾਲਾ ਕੀ ਹੈ ਅੱਛਾ ਉੱਥੇ ਮੈਂ ਖੇ ਪੜਿਆ ਕਿ ਬਦਾਮਾਂ ਨਾਲ ਨਹੀਂ ਆਉਂਦੀਆਂ ਅਕਲਾਂ ਅਕਲ ਆਉਂਦੀ ਹੈ ਠੋਕਰਾਂ ਖਾ ਖਾ ਕੇ ਅੱਛਾ ਤੇ ਬੰਦਾ ਬ੍ਰਾਂਡ ਨਹੀਂ ਬੰਦਾ ਤੂੰ ਵੀ ਗੀਚੀ ਦੇ ਬ੍ਰਾਂਡ ਪਾ ਪਾ ਕੇ ਤੇ ਕਿਸਮਤ ਤਕਦੀਰ ਨੂੰ ਗੋਡਿਆਂ ਥੱਲੇ ਲੈ ਕੇ ਚੰਗੀ ਤਰ੍ਹਾਂ ਸਮਝਾਉਣਾ ਪੈਂਦਾ ਇੱਕ ਨਾਂ ਤੇ ਮਾਪੇ ਰੱਖਦੇ ਦੂਜਾ ਨਾਂ ਬਣਾਉਣਾ ਪੈਂਦਾ ਤੇ ਦੂਜਾ ਨਾਂ ਮੈਂ ਫੁੱਲਾਂ ਬਣਾ ਛੱਡਿਆ ਕੀ ਬਾਤ ਤੇ ਵੇਖਣਾ ਜੀ ਇਹ ਨਾਂ ਬਣਾਉਣ ਦੇ ਪਿੱਛੇ ਬੜੀਆਂ ਮਿਹਨਤਾਂ ਹੁੰਦੀਆਂ ਨੇ ਤੇ ਇਹ ਰੱਬ ਦੀ ਜ਼ਾਤ ਦੀ ਬੜੀ ਦੇਣ ਹੁੰਦੀ ਕਿਸੇ ਕਿਸੇ ਨੂੰ ਨਸੀਬ ਹੁੰਦੀ ਹਸਨ ਭਾਈ ਇਹਦੇ ਵਿੱਚੋਂ ਨਾ ਇੱਕ ਹੁੰਦਾ ਨਹੀਂ ਕਿ ਮੈਨੂੰ ਜਿਵੇਂ ਲੱਗਦਾ ਮੇਰੇ ਦਿਨ ਮੁਤਾਬਕ ਤੁਸੀਂ ਫੁੱਲਾਂ ਵਾਲੇ ਤਾਂ ਕਹਿੰਦੇ ਜਿਵੇਂ ਹੁੰਦਾ ਨੇ ਮੈਂ ਕਿਕਾਂ ਤੁਹਾਨੂੰ ਤੁਹਾਡੇ ਆਡੀਅנס ਕਰੇ ਪੰਜਾਬੀਆਂ ਦਾ ਪਿਆਰ ਨਾਲ ਦੂਜਾ ਮਰਾਦ ਜਿਹੜਾ ਇਹ ਹੁੰਦਾ ਇੱਕ ਤੇ ਇਹ ਗੱਲ ਦੂਜੀ ਜਿਹੜੀ ਹੈ ਨਾ ਮੈਂ ਕਿਹਾ ਕਿ ਯਾਰ ਜਿਹੜੇ ਫੁੱਲ ਨੇ ਨਾ ਇਹ ਮੁਹੱਬਤ ਦਾ ਇਸਤੇਮਾਲ ਹੁੰਦੇ ਹਾਂ ਬਿਲਕੁਲ ਅਗਰ ਤੁਹਾਨੂੰ ਕਿਸੇ ਨਾਲ ਕੋਈ ਮੁਹੱਬਤ ਪਿਆਰ ਹੋਵੇ ਨਾ ਤੁਸੀਂ ਉਹਨੂੰ ਫੁੱਲ ਗਿਫਟ ਕਰਦੇ ਤੇ ਮੈਂ ਡਾਇਲੌਗ ਆਪਣਾ ਫੁੱਲਾਂ ਬਣਾ ਦਈਏ ਕਿ ਮੂੰਹ ਫੁੱਲ ਹੀ ਕਰਦੇ ਰਹਿਣਾ ਜੀ ਕਿੰਨੀਆਂ ਗੱਲਾਂ ਜੀ ਫੁੱਲ ਪਾ ਦਈਏ ਬਿਲਕੁਲ ਹਸਨ ਭਾਈ ਆਪਣੀ ਕਿੰਨੀ ਜ਼ਮੀਨ ਆਪਣੀ ਦਰਅਸਲ ਜਿਹੜੀ ਜ਼ਮੀਨ ਹੈ ਨਾ ਉਹ ਮਸਲਨ ਕਿ ਇੱਥੋਂ ਪਾਣੀ ਖਲੋਤਾ ਉਹਦੇ ਰੋਡ ਵੀ ਜਾਂਦਾ ਪਾਣੀ ਤੇ ਅਜੇ ਵੀ ਬੜਾ ਵਿੱਚ ਪਾਣੀ ਤਾਂ ਅਜੇ ਵੀ ਬੜਾ ਵੇਖਣਾ ਸਾਰੀ ਜਿਹੜੀ ਮਰ ਗਈ ਸਾਰੀ ਮੁੰਡੀ ਸਾਰੀ ਅੱਲਾ ਸ਼ੁਕਰ ਹੈ ਉਹ ਜਿਵੇਂ ਖਿੱਚ ਖੁੱਚ ਲਿਆ ਪਾਣੀ ਹਾਂਜੀ ਹਾਂਜੀ ਸਭ ਤੋਂ ਵੱਡੀ ਗੱਲ ਅੱਜ ਕਰੂੰ ਹਾਂਜੀ ਜਿੱਡੇ ਚੜ੍ਹਦੇ ਪੰਜਾਬ ਵਾਲੇ ਸਪੋਰਟਸ ਕਰਦੇ ਨਾ ਪੰਜਾਬੀ ਦੇ ਉਹਨਾਂ ਸਾਡੇ ਲੋਕ ਜੰਮ ਕਿਉਂ ਨਹੀਂ ਕਰ ਸਕਦੇ ਹਾਂਜੀ ਹਾਂਜੀ ਯਕੀਨ ਜਾਣੋ ਮੈਂ ਮੇਰੇ ਹੁਣ ਜਿੰਨੇ ਵੀ ਫਾਲੋਅਰ ਨੇ ਨਾ ਆਪਣਾ ਇੰਸਟਾਗ੍ਰਾਮ ਤੇ ਫਾਰ ਐਗਜ਼ਾਮਪਲ ਜੇ 12000 ਫਾਲੋਅਰ ਹੈ ਨਾ ਉਹਦੇ ਵਿੱਚੋਂ 10000 ਬੰਦਾ ਚੜ੍ਹਦੇ ਪੰਜਾਬ ਦਾ 2000 ਬੰਦਾ ਆਪਣੇ ਇੱਧਰ ਦਾ ਤੇ ਇਸ ਕਰਕੇ ਉਹ ਸਹੀ ਬੋਲੀ ਨਾਲ ਮੁਹੱਬਤ ਕਰਨ ਵਾਲੇ ਲੋਕ ਹਸਨ ਭਾਈ ਅਕਸਰ ਜਿਹੜੇ ਸਾਨੂੰ ਕਮੈਂਟ ਆਉਂਦੇ ਨੇ ਕਾਲਾਂ ਵੀ ਆਉਂਦੀਆਂ ਕਈਆਂ ਦੀਆਂ ਕਿ ਤੁਸੀਂ ਥੰਬਨੇਲ ਤੇ ਉਰਦੂ ਕੋਲ ਇੱਥੇ ਤੇ ਪੰਜਾਬੀ ਲਿਖੋ ਚੜ੍ਹਦੇ ਪੰਜਾਬ ਵਾਲੇ ਕਹਿੰਦੇ ਨੇ ਹਾਂਜੀ ਤੁਸੀਂ ਪੰਜਾਬੀ ਲਿਖਿਆ ਕਰੋ ਮੈਂ ਕਿਹਾ ਯਾਰ ਅਸੀਂ ਇਸ ਤੋਂ ਲਿਖਨੇ ਸਾਡੇ ਇੱਧਰ ਜਿਹੜੀ ਆਵਾਮ ਹੈ ਉਹ ਨਹੀਂ ਸਮਝਦੇ ਉਹਨੂੰ ਸਮਝ ਨਹੀਂ ਆਉਂਦੀ ਇਸ ਤੋਂ ਉੱਤੇ ਉਰਦੂ ਲਿਖੋ ਬੋਲਣੇ ਵਿੱਚ ਪੰਜਾਬੀ ਆ ਸਾਡੇ ਕੋਲ ਮੁਹੰਮਦ ਬਖਸ਼ ਹਾਂਜੀ ਫਰੀਦ ਤੇ ਨਾਨਕ ਮਾਧੂ ਲਾਲ ਹੁਸੈਨ ਵਾਹ ਵਾਰਿਸ ਬੁੱਲੇ ਬਾਹੂ ਵਰਗੇ ਹਾਂਜੀ ਹੀਰੇ ਕਈ ਅਨਮੋਲ ਹਾਂਜੀ ਬੋਲ ਪੰਜਾਬੀ ਬੋਲ ਵਾਹ 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 ਤੇ ਸਾਨੂੰ ਸੂਫੀਆਂ ਦੀ ਬੋਲੀ ਬੋਲਣੀ ਚਾਹੀਦੀ ਆ ਤੇ ਭਾਈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਜਿਹੜਾ ਉਹਨਾਂ ਨੇ ਬੋਲੀ ਨੂੰ ਸਾਂਭ ਕੇ ਰੱਖਿਆ ਹੋਇਆ ਹਾਲਾਂਕਿ ਸਾਡੇ ਇੱਧਰ 12-14 ਕਰੋੜ ਨੇ ਪੰਜਾਬੀ ਤੇ ਉਧਰ ਤੇ ਕਿੰਨੇ ਹੀ ਘੱਟ ਨੇ ਸਾਡੇ ਤੋਂ ਉਧਰ ਤੇ 2-3% ਉਸ ਆਖਿਆ ਨਾ ਕਿ ਤੂੰ ਪੰਜਾਬੀ ਮੈਂ ਪੰਜਾਬੀ ਮਾਂ ਬੋਲੀ ਵੇ ਬੋਲ ਪੰਜਾਬੀ ਕਾਂ ਤੇ ਚਿੜੀਆਂ ਆਪਣੀ ਬੋਲਣ ਤੂੰ ਕਿਉਂ ਬੋਲੇ ਗੈਰ ਪੰਜਾਬੀ ਦਾਣੇ ਤੇਰੇ ਪਾਣੀ ਤੇਰਾ ਤੈਨੂੰ ਕਾਦੀ ਥੋੜ ਪੰਜਾਬੀ ਸੂਟ ਵੀ ਪਾ ਨਾਲੇ ਟਾਈ ਵੀ ਲਾ ਪਰ ਬੋਲੀ ਆਪਣੀ ਬੋਲ ਪੰਜਾਬੀ ਬੋਲੀ ਆਪਣੀ ਬੋਲ ਪੰਜਾਬੀ ਤਿੱਤਰ ਢੇਰ ਸੁਰੀਲੇ ਹੋਸਣ ਹਾਂਜੀ ਕਾਂ ਸਮਝੇਗਾ ਕਾਂ ਦੀ ਬੋਲੀ ਬਿਲਕੁਲ ਦੀ ਗੱਲ ਵੇਲਾ ਉਹਨੂੰ ਭੁੱਲਿਆ ਕਸਮ ਹਾਂਜੀ ਜਿਹੜਾ ਭੁੱਲਿਆ ਮਾਂ ਦੀ ਬੋਲੀ ਮਾਂ ਦੀ ਬੋਲੀ ਉਹ ਵੇਲਾ ਵੀ ਭੁੱਲ ਜਾ ਵੇਲਾ ਉਹਨੂੰ ਬੜਾ ਸੋਹਣਾ ਯਾਰ ਕਿਸੇ ਸ਼ੇਰ ਲਿਖਿਆ
ਬਹੁਤ ਕਮਾਲ ਦਾ ਲਿਖਿਆ। ਕਾਸਮ ਕਲਵਾਣਾ ਸਾਹਿਬ ਦਾ ਸ਼ੇਰ ਆ। अच्छा 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 अच्छा। ਉਹਨੇ ਕਿਹਾ ਤਿੱਤਰ ਢੇਰ ਸੁਰੀਲੇ ਹੋਣ, ਵੀ ਤਿੱਤਰ ਜਿੰਨੇ ਮਰਜ਼ੀ ਸੁਰੀਲੇ ਹੋਣ, आप कहाँ अपनी बोली बोल रहे हैं? ਪਰ ਕਾਂ ਦੀ ਬੋਲੀ ਕਾਂ ਨਹੀਂ ਕਾਂ ਸਮਝਣੀ ਨਹੀਂ ਆ। ਬੋਲਣੀ ਸਿੱਖਣੀ। ਤਿੱਤਰ ਦੀ ਬੋਲੀ ਨਹੀਂ ਸਮਝ ਸਕਦਾ। ਬਿਲਕੁਲ 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 ਜੀ। ਇਸ ਕਰਕੇ ਤੁਸੀਂ ਆਪਣੀ ਹੀ ਬੋਲੀ ਬੋਲੋ। ਜ਼ਬਾਨਾਂ ਸਿੱਖੋ, ਸਾਰੀਆਂ ਜ਼ਬਾਨਾਂ ਸਿੱਖੋ, ਜਿਹੜਾ ਜਿੰਨਾ ਨੌਲੇਜ ਤੁਸੀਂ ਲੈ ਸਕਦੇ ਹੋ ਉਹਨਾਂ ਨੌਲੇਜ ਜਿੰਨੇ ਮਰਜ਼ੀ ਪੜ੍ਹਾਈ ਕਰੋ ਕੋਈ ਨਹੀਂ, ਪੜ੍ਹਾਈ ਕਰੋ, ਕੋਈ ਆਪਣੀ ਤੁਹਾਡੇ ਵਾਲੀ ਗੱਲ ਪਰ ਜਿਹੜੀ ਆਪਣੀ ਬੋਲੀ ਇਹ ਨਾ ਭੁੱਲੋ, ਇਹ ਨਾ ਭੁੱਲੋ। ਇਹ ਨਾ ਭੁੱਲ, ਇਹਨੂੰ ਮਾੜਾ ਵੀ ਨਾ ਕਿਸੇ ਦੇ ਆਕੇ ਲਾ ਕੇ ਹਰ ਕੀਮੀਆਦਾਨ, ਹਰ ਸਾਇੰਸਦਾਨ ਦਾ ਇਹ ਮੰਨਣਾ ਕਿ ਜਿੰਨਾ ਅਸੀਂ ਆਪਣੀ ਬੋਲੀ ਦੇ ਵਿੱਚ ਸਿੱਖਦੇ ਆ ਉਹਨਾਂ ਓਬੜ ਬੋਲੀ ਦੇ ਵਿੱਚ ਨਹੀਂ ਸਿੱਖਦੇ। ਵੀਡੀਓ ਬਣਾਈ, ਕਿਉਂਕਿ ਉਹ ਪਹਿਲਾਂ ਸਾਨੂੰ ਓਬੜ ਬੋਲੀ ਸਿੱਖਣੀ ਪੈਂਦੀ ਹੈ, ਹਾਂਜੀ, ਤੇ ਫਿਰ ਅਸੀਂ ਉਹ ਮਤਲਬ ਅਗਲੀਆਂ ਗੱਲਾਂ ਸਿੱਖਦੇ ਨੇ। ਉਹ ਮੋਟਰ ਉਹ ਉਧਰ ਮੋਟਰ। ਅੱਛਾ ਇੱਕ ਹੋਰ ਸਵਾਲ ਥੋੜਾ ਅੱਛਾ ਜੀ, ਸਵਾਲ ਅੜ ਗਿਆ ਦੇਖੋ ਸਾਡੇ ਤੇ ਲੈਂਦੇ ਪੰਜਾਬ ਦੇ ਵਿੱਚ ਸਾਰੀ ਮੁੰਜੀ ਲੱਗ ਗਈ, ਤੋੜ ਮੁੰਜੀ ਤਾਂ ਨਜ਼ਰ ਆ ਮੈਂ ਰਹੀ। ਕਹਿੰਦਾ ਵਾ ਵੀ ਇੱਕ ਮਿੰਟ ਰੁਕੋ। ਹਾਂ ਅੱਛਾ, ਕਿ ਹਰ ਕੀਮੀਆਦਾਨ, ਹਰ ਸਾਇੰਸਦਾਨ ਦਾ ਇਹ ਮੰਨਣਾ ਕਿ ਹਰ ਬੱਚਾ ਜਿਹੜਾ ਵਾ ਉਹ ਆਪਣੀ ਬੋਲੀ ਦੇ ਵਿੱਚ ਜ਼ਿਆਦਾ ਸਿੱਖਦਾ ਹੈ, ਕਿਉਂਕਿ ਸਾਨੂੰ ਪਹਿਲੇ ਓਬੜ ਬੋਲੀ ਸਿੱਖਣੀ ਪੈਂਦੀ ਹੈ, ਹਾਂਜੀ, ਫਿਰ ਬਿਲਕੁਲ। ਅਸੀਂ ਗੱਲ ਸਮਝਦੇ ਹਾਂ। ਬਿਲਕੁਲ ਜੀ ਗੱਲ। ਤੇ ਹੁਣ ਕੋਈ ਬੱਚਾ ਵਾ ਸਕੂਲ ਨਹੀਂ ਗਿਆ ਤੇ ਅਸੀਂ ਉਹਨੂੰ ਕੋਈ ਵੀ ਗੱਲ ਕਹਿੰਦੇ ਆ ਤੇ ਉਹ ਸਕੂਲ ਜਾਣ ਤੋਂ ਬਗੈਰ ਸਾਡੀ ਗੱਲ ਸਮਝਦਾ। ਬਿਲਕੁਲ ਅਗਰ ਅਸੀਂ ਓਬੜ ਬੋਲੀ ਦੇ ਵਿੱਚ ਉਹਨੂੰ ਕੋਈ ਕੰਮ ਕਹਿੰਦੇ ਆ, ਪਹਿਲੇ ਤੇ ਅਸੀਂ ਉਹ ਬੋਲੀ ਸਿੱਖਾਂਗੇ, ਫਿਰ ਉਹ ਵੀ ਬੱਚਾ ਬੋਲੀ ਸਿੱਖੀ ਹੋਣੀ ਚਾਹੀਦੀ ਉਹਨੂੰ, ਤਾਂ ਫਿਰ ਉਹ ਸਾਡੀ ਗੱਲ ਸਮਝੇਗਾ। ਬਿਲਕੁਲ ਬਿਲਕੁਲ ਵੇਖਣਾ ਜੀ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਸਾਡੇ ਬੱਚੇ ਨੂੰ 3-4 ਜ਼ਬਾਨਾਂ ਲੰਘ ਕੇ ਤੇ ਫਿਰ ਉਹ ਜਿਹੜੀ ਜਨਾਬ ਉਹ ਵਾਪਸ ਨੂੰ ਉੱਥੇ ਆਉਣਾ ਪੈਂਦਾ। ਤੇ ਇਸ ਕਰਕੇ ਤੁਹਾਨੂੰ ਗੱਲ ਭਾਜੇ ਆ ਜਾਓ ਕਿ ਤੁਸੀਂ ਤਰੱਕੀ ਕਰਨੀ, ਤੁਸੀਂ ਆਪਣੀ ਜ਼ਬਾਨ 'ਚ ਆਪਣੀ ਜ਼ਬਾਨ 'ਚ ਹੀ ਕਰ ਸਕਦੇ। ਤੁਹਾਨੂੰ ਕਿਸੇ ਦੂਜੀ ਤੀਜੀ ਜ਼ਬਾਨ ਸਿੱਖਣ ਦਾ ਇਸ਼ੂ ਨਹੀਂ ਹੋਣਾ ਚਾਹੀਦਾ। ਹਸਨ ਭਾਈ ਹੁਣ ਥੋੜਾ ਕੋ ਆਪਣੀ ਬਣਾਓ। ਦੱਸੋ ਹਾਂ, 1947 ਤੋਂ ਪਹਿਲਾਂ ਦੇ ਆਪਣੀ ਤਰੀਕ ਦੱਸੋ ਪਿੰਡ ਦੀ। ਇੱਥੇ ਸਿਰਫ ਸਨੀਕ ਨੇ ਜਾਂ ਨਹੀਂ, ਸਾਡਾ ਪਿੰਡ ਸ਼ੁਰੂ ਤੋਂ ਮਾਈਗ੍ਰੇਟਡ ਨਹੀਂ ਹੈ, ਸਾਰੇ ਸਨਿਕਾਂ ਦਾ? ਸਾਰੇ ਹਾਂਜੀ, ਜਿੰਨੇ ਵੀ ਇੱਥੇ ਨੇ ਉਹ ਅਕਸਰ ਭੱਟੀਆਂ ਦੇ ਪਿੰਡ ਮੇਰੇ ਖਿਆਲ ਹਾਂਜੀ, ਜਿੰਨੇ ਵੀ ਇੱਥੇ 12 ਪਿੰਡ ਨੇ ਨਾ, ਇੱਥੇ ਨਾ ਕੋਈ ਬਾਹਰ ਗਿਆ ਨਾ ਕੋਈ ਬਾਹਰੋਂ ਆਇਆ। ਬਾਹਰੋਂ ਆਇਆ ਇਹ ਸਾਰੇ ਜੰਪਲ ਜਿਹੜੀ ਇੱਥੋਂ ਦੀ, ਇੱਥੋਂ ਦੀ। ਇਹ ਸਾਰੇ ਲੋਕ ਇੱਥੋਂ ਦੇ। ਅੱਛਾ ਇਹ ਭਾਈ ਇਹ ਜਿਹੜੇ ਭੱਟੀਆਂ ਦੇ ਪਿੰਡ ਨੇ ਨਾ, ਇਹ 90 ਪਿੰਡ ਨੇ। ਅੱਛਾ, ਪਤਾ ਕੀ ਹੈ ਆਪਣਾ ਨਜ਼ਰ ਭਲਾ ਮੈਂ ਕਿਉਂ ਪੁੱਛਦਾ ਪਿਆ ਹਾਂ ਕਿ ਕਈ ਵੇਖੋ ਕਮੀ ਹਰ ਧਰਮ ਦੇ ਵਿੱਚ ਨੇ। ਹੋ ਸਕਦਾ ਮੈਂ ਕਿਉਂਕਿ ਹਰ ਪਿੰਡ ਦੇ ਵਿੱਚ ਜਿਹੜਾ ਮੁਸਲਮਾਨਾਂ ਵਿੱਚ ਕਮੀ ਜਿਹੜੇ ਭਾਵੇਂ ਸਿੱਖਾਂ ਦੇ ਲਿਆ ਕੇ ਰੱਖੇ ਹੁੰਦੇ ਆ, ਮੈਂ ਤਾਂ ਪੁੱਛਦਾ ਮੈਂ ਕਿ ਕੋਈ ਐਵੇਂ ਦਾ ਕਮੀਆਂ 'ਚ ਹੋਵੇ ਕੋਈ ਜਿਹੜਾ ਮਾਈਗ੍ਰੇਟ ਹੋ ਕੇ ਉਧਰ ਗਿਆ ਹੋਵੇ। ਕੋਈ ਇੱਥੇ ਸਾਰੇ ਇੱਥੋਂ ਦੀ ਜੰਪਲ ਹਿੰਦੂ ਹੈ ਸਨ, ਚੰਦ ਆ ਖੱਤਰੀ ਹੈ, ਖੱਤਰੀ ਹੋਣਗੇ, ਖੱਤਰੀ ਹੈ ਇਹਨਾਂ ਪਿੰਡਾਂ ਦੇ ਵਿੱਚ। ਬਿਲਕੁਲ ਹਾਂ ਚੰਦ, ਲੇਕਿਨ ਇਹਨਾਂ ਪਿੰਡਾਂ ਦੇ ਵਿੱਚ ਹਿੰਦੂ ਆਪਣਾ ਸਿੱਖ ਕੋਈ ਨਹੀਂ ਹੈ। ਇਹ 90 ਪਿੰਡ ਜਿਹੜੇ ਸਨ ਚਰਿਓਟ ਨੂੰ ਜਾ ਕੇ ਲੱਗ ਜਾਂਦੇ ਨੇ, ਇਧਰੋਂ ਜੇਲਮ ਨੂੰ ਤੇ ਹਾਫਸਾਬਾਦ ਟੋਟਲ। ਹਾਂਜੀ, ਇਹ ਸਾਰੇ ਵਿੱਚ ਇਹ ਸਾਰੇ 90-95 ਪਿੰਡ ਇਹਨਾਂ ਭੱਟੀਆਂ ਦੇ ਹੀ ਨੇ। ਇਹ ਸਾਰਾ ਕੀਤਾ ਜਿਹੜਾ ਨਾ ਆ ਇਹ ਭੱਟੀ ਬਰਾਦਰੀ ਦਾ ਸੀ। ਅੱਛਾ ਹੁਣ ਹਸਨ ਭਾਈ ਉਹ ਹਾਂਜੀ ਜੀ ਹੁਕਮ ਦੱਸੋ, ਬੋਲੋ ਕੀ ਕਹਿਣ ਲੱਗੇ? ਮੈਂ ਨਾ ਇੰਸਟਾਗ੍ਰਾਮ ਤੇ ਉੱਤੇ ਰੀਲ ਲਾਈ ਤੇ ਉਸ ਰੀਲ ਦੇ ਵਿੱਚ ਨਾ ਉਹ ਬੰਦਾ ਸੀ ਇੱਕ ਨਾ ਚੜ੍ਹਦੇ ਪੰਜਾਬ ਦਾ, ਉਹਨੇ ਬਾਵਾ ਮੈਨੂੰ ਗਾਲਾਂ ਦੱਬੀਆਂ, ਚੰਗੀਆਂ ਦੱਬ ਕੇ ਦੱਬੀਆਂ ਗਾਲਾਂ ਉਹਨੇ। ਅੱਛਾ ਮੈਨੂੰ ਖੁਸ਼ੀ ਉਦੋਂ ਹੋਈ ਕਿ ਜਿਹੜੇ ਉਹਨੂੰ ਡਿਫੈਂਡ ਕਿੰਨਾ ਕੀਤਾ, ਸਾਡੇ ਲੋਕਾਂ ਨੇ ਕੀਤਾ। ਚੜ੍ਹਦੇ ਪੰਜਾਬ ਦੇ ਲੋਕੀ ਥੱਲੇ ਆ ਕੇ ਮੈਨੂੰ ਡਿਫੈਂਡ ਕਰ ਰਹੇ ਸਨ। ਮਸਲਨ ਕਿ ਉਹਨਾਂ ਦੇ ਵਿੱਚ 90% ਲੋਕ ਬਹੁਤ ਅੱਛੇ ਨੇ, ਅੱਛਾ ਜੀ, ਬਿਲਕੁਲ। 10% ਫਿਰ ਸਾਡੇ ਵਿੱਚ ਵੀ ਉਂਝ ਦੇ ਹੁੰਦੇ ਨੇ। ਤੁਸੀਂ ਸੁੱਟ ਗਏ ਹੈ ਹੋਇਆ? ਅੱਛਾ ਤੂੰ ਵੀ ਵੀਡੀਓ ਮੈਂ ਪਤਾ ਨਹੀਂ ਲਾਭ ਸ਼ਾਹ ਵੀ ਸੁੱਟਦੇ ਇਹ ਉਹ ਸ਼ੇਰ ਸੁਣਾਦਾ, ਸ਼ੇਰ ਸੁਣਾ ਭਈ ਇੱਕ ਇਧਰ ਆ। ਖਲਾਰ ਉਹ ਖਲਾਰ ਤਾਂ ਸਹੀ ਮਰਿਆ ਅਗ ਡੱਕਸ ਪੁੱਤਰ। ਚੱਲ ਇੱਥੇ ਆ ਜਾ, ਇੱਥੇ ਬੈਸ ਕਿੱਥੇ ਗਿਆ, ਟੁਰ ਗਿਆ? ਹਾਂਜੀ ਦੱਸੋ। ਇੱਕ ਮਿੰਟ ਖਲੋ ਜਾ ਪੁੱਤਰ, ਮੈਂ ਆਉਂਦਾ ਇੱਥੋਂ। ਅਰੇ ਮੈਂ ਇੱਥੇ ਖਲੋ ਨਹੀਂ, ਅਰੇ ਇੱਥੇ ਖਲੋ, ਮੈਂ ਆਉਂਦਾ ਹਾਂ ਯਾਰ। ਸਾਰੇ ਇਹ ਸਾਰੇ ਭਾਜੀ ਇੰਜ ਹੋ ਜਾਈ ਕਿ ਨਹੀਂ? ਸਾਰੇ ਹਾਂਜੀ ਹਾਂਜੀ ਦੱਸੋ। ਲੋ ਜੀ ਭਾਜੀ, ਜਿਹੜਾ ਆ ਬੰਦਾ ਹੈ ਨਾ, ਇਹ ਸ਼ੇਰੋ ਸ਼ਾਇਰੀ ਕਰਦਾ ਹੈ, ਅੱਛਾ, ਪਰ ਕਰਦਾ ਪੁਰਾਣੇ ਜ਼ਮਾਨੇ ਵਾਲੀ। ਅੱਛਾ, और जरा शेर सुनाया शेर को लगी उल्ली, अच्छा। वो वाली करता है। चलो ਨਵੇਂ ਵਿੱਚ ਹੈ। चलो इस सुनाओ शेर। चिमड़ा अग जोगा ना मैनू याब रखे ना छड़े जग जोगा कुंडे लग गए नी दागानू जिन्ना बिजे छोड़ गया अग लगे तेरे सागानू ਰਾਜ ਨੇ ਛੱਡ ਗਿਆ आगे तांगे दियां गदियां ने अब मार के पूछना है सड्डा किथे किथे लगे ਇਹ ਦੁਖੀ ਬਹੁਤ ਹੈ ਸਰ ਭਾਈ। ਵੈਸੇ ਮਰਾਈ ਛੋਟਾ ਜਿਹਾ ਕੋਈ 60 ਵਜੇ ਆਉਂਦੇ ਕਿਉਂ ਭਾਈ? ਦਿਲ ਤੇ ਲੱਗੀ नहीं ਅੱਛਾ, ਵੈਸੇ ਅੱਛਾ ਸਹੀ ਹੋ ਗਿਆ। ਦੁਖਿਆਰਪੁਰੀ ਕੋਈ ਅਗਲਾ ਸ਼ੇਰ ਆਉਣ ਦੇ। गड्डियां दे धूम आया
ਸੁੱਕ ਗਈਆਂ ਹੱਡੀਆਂ ਗੋਲੇ ਚੁੱਕ ਲੈ ਦੋ ਮਾਇਆ। ਤੇ ਕੀ ਆਪਣਾ ਇੱਕ ਹੋਰ ਵੀ ਸ਼ੇਰ ਮੈਨੂੰ ਸੁਣਾਉਂਦਾ ਹੁੰਦਾ ਅਕਸਰ ਜਦੋਂ ਤੂੰ ਦੁਖੀ ਹੁੰਦਾ ਤੇ ਉਹ ਵੀ ਸੁਣਾ ਜਾ। ਉਹ ਬੋਲ ਪਾ ਗਿਆ ਹਾਂ ਨਵੇਂ ਯਾਦ ਕੀਤੇ ਨੇ ਜੇ ਉਹਨਾਂ ਨੇ ਯਾਰ ਲੈ ਹੁਣ ਤੇਰਾ ਉਹ ਰੇੜਾ ਲੰਘ ਚੱਲੇ ਤੇ ਉਹ ਮੈਂ ਰੇੜਾ ਆਪਾਂ ਉਹ ਕੀ ਕਹਿੰਦੇ ਕਿਸਾਨ ਕੇ ਸੱਪਾਂ ਦੀਆਂ ਸੇਰੀਆਂ ਮਿੱਧ ਕੇ ਰਿਜ਼ਕ ਘਰ ਲਿਆਉਂਦਾ। ਉਹ ਜਿਹੜੀ ਕਣਕ ਆਪਾਂ ਵੇਚੀ ਆ 2000 ਨੂੰ ਤੇ ਸਰਦੀਆਂ 'ਚ ਹੁਣ ਆਪਾਂ ਲੈਣੀ ਆ 4000 5000 6000 ਨੂੰ ਆਪਣੀ ਦਿੱਤੀ ਕਣਕ। ਹਾਂ ਆਪਣੀ ਦਿੱਤੀ ਕਣਕ ਤੇ ਉਹ ਆਪਣਾ ਏਸੀ ਹਾਲਾਂ ਦੇ ਵਿੱਚ ਬਹਿ ਕੇ ਕਹਿ ਦਿੰਦੇ ਕਿ ਨਾਲ ਕਿਸਾਨ ਨੂੰ 2000 ਰੇਟ ਬੜਾ ਵਾ ਨਾਲ ਤੂੜੀ ਵੀ ਹੁੰਦੀ ਆ। ਹਾਂ ਬਿਲਕੁਲ। ਉਹ ਤੁਸੀਂ ਉਹਨਾਂ ਨੂੰ ਕੀ ਸਭ ਤੋਂ ਪਹਿਲਾਂ ਤੁਹਾਡੀ ਮੈਂ ਸੱਪਾਂ ਦੀ ਗੱਲ ਕਲੀਅਰ ਕਰ ਲਾਂਗਾ। ਲਾ ਇਲਾਹਾ ਇਲੱਲ੍ਲਾਹ ਮੁਹੰਮਦ ਰਸੂਲullah ਇਸ ਰੋਡ ਜਿਹੜਾ ਜਦੋਂ ਬਾਰਿਸ਼ ਹੋਣ ਆਈ ਹੈ ਨਾ ਆਹ ਰੋਡ ਜਰੀ ਵੀ ਨਹੀਂ ਸੀ ਦਿਸਦਾ ਪਿਆ। ਆ ਪਿਛਲੇ ਇੰਨਾ ਪਾਣੀ ਸੀ ਕਿ ਇੱਥੇ ਖਲੋਤਿਆ ਵੀ ਇੰਨਾ ਨਾ ਪਾਣੀ ਸੀ। ਮੈਂ ਇੱਥੇ ਵੀਡੀਓਜ਼ ਬਣਾਈ ਆ ਰੋਡ ਦੇ ਉੱਤੇ ਉਹ ਤੂੰ ਕਰਕੇ ਪੁਲੀ ਉੱਚੀ ਸੀ ਤੇ ਜਿੱਲੇ ਅਸੀਂ ਇੰਜ ਨੂੰ ਗਏ ਆ ਉਥੋਂ ਪਾਣੀ ਕੱਢਣ ਕੁੱਟਣ ਵਾਸਤੇ ਇਸ ਪੁਲੀ ਦੇ ਉੱਤੇ ਸੱਪ ਬੈਠਾ ਤੇ ਸਾਡੇ ਨਾਲ ਦੋ ਬੰਦੇ ਸੀ ਉਹਨੂੰ ਪਤਾ ਹੀ ਨਹੀਂ ਸੀ ਉਹ ਸੱਪ ਦੇ ਕੋਲ ਪੈਰ ਧਰ ਕੇ ਖਲੋਤੇ ਸੀ। ਜੇ ਉਹ ਸੱਪ ਉਹਨਾਂ ਨੂੰ ਵੜ ਜਾਂਦਾ ਕਦੇ ਅਸੀਂ ਨਿਕਲੇ ਸੀ ਆਪਣੀ ਫਸਲ ਬਚਾਉਣ ਵਾਸਤੇ ਜੇ ਫਸਲ ਬਚਾਉਣ ਵਿੱਚ ਉਸ ਕਿਸਾਨ ਨੂੰ ਕੁਝ ਹੋ ਜਾਂਦਾ ਉਹ ਗਿਆ ਉਹਨੇ ਵੇਖਣਾ ਜੀ ਆਪਣੀ ਜਾਨ ਦਾਅ ਲਾ ਕੇ ਫਸਲ ਦੇ ਉੱਤੇ ਮਿਹਨਤ ਕਰਦਾ ਪਿਆ ਪਰ ਉਹ ਅਵਾਨਾਂ ਦੇ ਵਿੱਚ ਬਹਿ ਕੇ ਉਹਨਾਂ ਨੂੰ ਇੰਨੀ ਸ਼ਰਮ ਨਹੀਂ ਆਉਂਦੀ ਉਹ ਗਲੀਜ਼ ਇਨਸਾਨਾਂ ਨੂੰ ਕਿ ਉਹਨਾਂ ਨੂੰ ਜਦੋਂ ਉਹ ਏਸੀ ਰੂਮਾਂ 'ਚ ਬਹਿ ਕੇ ਫੈਸਲੇ ਸੁਣਾ ਰਹੇ ਉਹ ਕਦੀ ਆ ਕੇ ਇਸ ਜਗ੍ਹਾ ਤੇ ਬਹਿਣ ਤੇ ਯਕੀਨ ਮੰਨੋ ਉਹਨਾਂ ਆਖਣਾ ਕਿ ਇਹਨਾਂ ਨੂੰ 15000 ਵੀ ਮੰਨਦਾ ਤੇ ਉਹ ਥੋੜਾ ਸਹੀ ਗੱਲ ਜੇ ਉਹ ਖੁਦ ਇੱਥੇ ਆ ਕੇ ਵਰਕਿੰਗ ਕਰਨ। ਮੈਂ ਨਾ ਇੱਲਾਂ ਵਾਲੀ ਕੜਿਆਲ ਪਿੰਡ ਆ ਇੱਕ ਤੇ ਮੈਂ ਉੱਥੋਂ ਗੁਜ਼ਰਿਆ ਤੇ ਇੱਕ ਬੁੱਢਾ ਬਾਬਾ ਨਾ ਤੇ ਬੋਲਦਾਂ ਦੇ ਨਾਲ ਨਾ ਉਹ ਕੱਦੂ ਕਰ ਰਿਹਾ ਹੋਵੇ ਹਲ ਵਾਹ ਰਿਹਾ ਹੋਵੇ। ਹਾਂਜੀ ਹਾਂਜੀ ਉਹ ਮੈਂ ਨਾ ਬਾਬੇ ਦੀ ਵੀਡੀਓ ਬਣਾਈ ਉਹ ਵੀਡੀਓ ਨਾ ਵਾਵਾ ਚੱਲ ਗਈ ਬਾਬਾ। ਇੱਕ ਬੰਦੇ ਨੇ ਕਮੈਂਟ ਕੀਤਾ ਉਹਨੇ ਕਿਹਾ ਬਾਬਾ ਜੀ ਸ਼ਾਬਾਸ਼ ਸ਼ਾਬਾਸ਼ ਲੱਗੇ ਰਹੋ ਇਹਦੇ ਵਿੱਚ ਤੁਸੀਂ ਹਲੇ ਟੈਕਸ ਵੀ ਦੇਣਾ। ਹਾਂ ਬਿਲਕੁਲ 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 ਉਹਦੇ ਵਿੱਚ ਵੀ ਟੈਕਸ ਦੇਣਾ ਜੀ। ਉਹਨੇ ਕਿਹਾ ਤੁਸੀਂ ਟੈਕਸ ਵੀ ਦੇਣਾ ਬਾਬਾ ਜੀ ਸ਼ਾਬਾਸ਼ ਲੱਗੇ ਰਹੋ। ਹਾਂ ਬਿਲਕੁਲ। ਤੇ ਇਹ ਵੇਖੋ ਨਾ ਜੀ ਟੈਕਸ ਜਿਹੜਾ ਨਾ ਇਹ ਤਾਂ ਥਾਂ ਥਾਂ ਤੇ ਟੁਕੀ ਹੁੰਦੇ ਨੇ। ਹੁਣ ਤੁਸੀਂ ਜਨਾਬ ਖਾਦ ਲੈਣੀ ਹੁੰਦੀ ਟੈਕਸ ਤੇਲ ਲੈਣਾ ਹੁੰਦਾ ਟਰੈਕਟਰ ਨਵਾਂ ਲੈਣਾ ਹੁੰਦਾ ਟੈਕਸ ਤੋਂ ਬਗੈਰ ਕੰਮ ਕਰ ਹੀ ਨਹੀਂ ਸਕਦੇ। ਮਸਲਨ ਕਿ ਤੁਹਾਨੂੰ ਡੇਗਣ ਵਾਸਤੇ 100 ਤਰ੍ਹਾਂ ਦੇ ਤਰੀਕੇ 100 ਤਰ੍ਹਾਂ ਦੇ ਹਰਬੇ ਲਾਉਂਦੇ ਪਏ ਨੇ ਸਿਰਫ ਕਿਸਾਨ ਦੇ ਉੱਤੇ। ਹੋਰ ਜਿਹੜੇ ਇਹਨਾਂ ਦੇ ਆਪਣੇ ਕਾਰੋਬਾਰ ਨੇ ਉਹਨਾਂ ਦੇ ਵਿੱਚ ਹੁਣ ਵੇਖੋ ਨਾ ਜੀ ਗੰਨਾ ਉਹ ਸਾਡੇ ਕੋਲ ਲੈ ਲੈਣਗੇ ਸਸਤਾ ਅੱਜ ਦੀ ਚੀਨੀ ਤਿਆਰ ਕਰਕੇ ਜਦੋਂ ਸਾਨੂੰ ਹੀ ਦੇਣਗੇ ਤੇ ਉਹ ਜਨਾਬ ਵੇਲੋ ਕਿੱਡੀ ਮਹਿੰਗੀ ਕਿੰਨੇ ਮਹਿੰਗੇ ਉਹ ਵੀ ਨਹੀਂ ਲੱਭਦੀ। ਉਹ ਸਾਹਰ ਸਾਹਿਬ ਦਾ ਸ਼ੇਰ ਯਾਦ ਆ ਗਿਆ ਕਿ ਅਸੀਂ ਮੀਂਹ ਤੋਂ ਕਣਕਾਂ ਸਾਂਭੀਆਂ ਸਾਨੂੰ ਚੌਧਰ ਪੈ ਗਈ ਸਾਡਾ ਮਿੱਟੀ ਵਿੱਚ ਮੂੰਹ ਤੁੰਨ ਕੇ ਸਾਡੇ ਸਿਰ ਤੇ ਬਹਿ ਗਈ। ਕਿਸਾਨ ਦੇ ਨਾਲ ਧੱਕਾ ਚੜਦੇ ਲੈਂਦੇ ਦੋਹਾਂ ਬਿਨਾਂ ਬਚੇ ਹੁੰਦਾ ਬਿਲਕੁਲ ਇੰਨਾ ਉਧਰ ਨਹੀਂ ਹੁੰਦਾ ਸਾਕਮ ਸਾਹਿਬ ਜਿੰਨਾ ਇੱਥੇ ਆ ਚੜਦੇ ਸਾਡੇ ਲੈਂਦੇ ਬਹੁਤ ਆ। ਭਾਜੀ ਤੁਹਾਡੇ ਪਲੇਟਫਾਰਮ ਤੇ ਇੱਕ ਹੋਰ ਮੈਂ ਗੱਲ ਕਰਾਂਗਾ ਜਦੋਂ ਇਹ ਗਵਰਨਮੈਂਟ ਆਈ ਹੈ ਨਾ ਜਦੋਂ ਨੌਨ ਲੀਗ ਦੀ ਗਵਰਨਮੈਂਟ ਆਈ ਹੈ ਉਦੋਂ ਕਿਸਾਨ ਮਰਿਆ ਜੀ। ਪਿਛਲੇ ਤੁਸੀਂ ਵੀ ਇੱਥੋਂ ਦੇ ਰਹਿਣ ਵਾਲੇ ਹੋ ਜਦੋਂ ਇਮਰਾਨ ਖਾਨ ਦੀ ਗਵਰਨਮੈਟ ਆਈ ਸੀ ਉਦੋਂ ਸਾਡੇ ਲੋਕ ਤੇ ਪਿੰਡਾਂ ਦੇ ਲੋਕ ਚੋਰੀਆਂ ਚੁੱਕ ਕੇ ਦੁਆਵਾਂ ਕਰਦੇ ਸੀ ਕਿ ਹੁਕਮਰਾਨ ਆ ਗਿਆ ਤੇ ਜਦੋਂ ਇਹ ਹੁੰਦੇ ਨੇ ਇਹਨਾਂ ਨੂੰ ਇੰਨਾ ਕੁ ਵੈਰ ਹੈ ਕਿਸਾਨਾਂ ਨਾਲ ਇਹ ਜਨਾਬ ਮਿੰਟ ਨਹੀਂ ਲਾਉਂਦੇ ਨੇ ਥੱਲੇ ਡੇਗਣ ਲੱਗਿਆ। ਹੁਣ ਤੁਸੀਂ ਰੇਟ ਵੇਖ ਹੀ ਲਏ ਨੇ ਤੇ ਅਸੀਂ ਤੇ ਲੋਕ ਤੇ ਬਦਦੁਆਵਾਂ ਕਰਨੇ ਪਿਆ ਕਿ ਕਦੋਂ ਇਹ ਥੱਲੇ ਲੈਣ ਕਦੋਂ ਇਹਨਾਂ ਕੋ ਜਾਨ ਛੁੱਟੇ ਸਾਡੀ। ਗੱਲ ਇਹ ਵੇ ਕਹਿੰਦੇ ਬਗੈਰ ਹੁਣ ਗੁਜ਼ਾਰਾ ਵੀ ਸਾਡਾ ਵੇਖੋ ਨਾ ਕਿਸਾਨ ਕਰੇ ਤੇ ਕਰੇਗੀ ਸਾਡੇ ਕੋਲ ਆ ਜਾ ਕੇ ਇਹਦੇ ਵਿੱਚ ਹਾਂ ਫੀਸਾਂ ਤਾਰਨੀਆਂ ਯੂਨੀਵਰਸਿਟੀ ਦੀਆਂ ਇਹਦੇ ਵਿੱਚ ਹਾਂ ਜਨਾਬ ਸ਼ਾਦੀਆਂ ਕਰਨੀਆਂ ਇਹਦੇ ਵਿੱਚ ਹਾਂ ਦਵਾਈ ਲੈਣੀ ਇਹਦੇ ਵਿੱਚ ਹਾਂ ਆਪਣਾ ਕਾਰੋਬਾਰ ਘਰ-ਬਾਰ ਚਲਾਉਣਾ ਤੇ ਜੇ ਨਾ ਕਰੀਏ ਤੇ ਫਿਰ ਕੋਈ ਡੁੱਬੇ। ਗੱਲ ਕੀ ਕਿਸਾਨ ਇੱਥੇ ਲਾਂਦਾ 6 ਮਹੀਨੇ ਡਿੱਗਦਾ ਹੁਣ ਮੇਰੇ ਘਰ ਪੈਸਾ ਆਏਗਾ 6 ਮਹੀਨੇ ਬਾਅਦ ਉਦੋਂ ਆਣ ਕੇ ਆਨੇਗਾਜ ਹੋ ਜਾਂਦਾ। ਮੈਂ ਸਮਝਣਾ ਕਿ ਗਰੀਬ ਕਿਸਾਨ ਪੂਰਾ 6 ਮਹੀਨੇ ਵੇਟ ਕਰਦਾ ਕਿ ਯਾਰ ਇਹ ਹੋਵੇਗਾ ਕਿ ਮੈਂ ਬੱਚੇ ਦੀ ਸ਼ਾਦੀ ਕਰਾਂਗੇ ਬੱਚੇ ਯਕੀਨ ਮੰਨੋ ਉਹ ਕਰਦਾ ਚੁੱਕ ਕੇ ਕਰਜ਼ੇ ਦੇ ਵਿੱਚ ਡੁੱਬ ਕੇ ਤੇ ਥੱਲੇ ਮਰ ਜਾਂਦਾ ਫਿਰ ਜਾ ਕੇ ਉਹ ਸ਼ਾਦੀ ਪੂਰੀ ਨਹੀਂ ਕਰ ਸਕਦਾ। ਤੇ ਇਹ ਕੋਈ ਡਿਮਾਂਡਾਂ ਵੀ ਬੜੀਆਂ ਹੁੰਦੀਆਂ ਨਕਲੇ ਘਰਾਂ ਦੀਆਂ ਕਿ ਜਨਾਬ ਹੁਣ ਸਾਨੂੰ ਆ ਵੀ ਦਿਓ ਤੇ ਉਹ ਡਿਮਾਂਡਾਂ ਤਾਂ ਹੀ ਪੂਰੀਆਂ ਹੋਣੀਆਂ ਨੇ ਕਿ ਜੇ ਇਹਨੂੰ ਕੋਈ ਸ਼ੈ ਬਚੇਗੀ ਇਹਨੂੰ ਨਹੀਂ ਸ਼ੈ ਬਚਣੀ ਤੇ ਸਾਰੀ ਗੱਲ ਲੜਾਈਆਂ ਫਸਾਦ ਪੈਦਾ ਹੁੰਦੇ ਨੇ। ਤੇ ਮੈਂ ਸਮਝਣਾ ਕਿ ਸਭ ਤੋਂ ਜ਼ਿਆਦਾ ਚੋਰੀ ਡਕੈਤੀ ਜਿਹੜੀ ਹੁੰਦੀ ਹੈ ਉਹਦੀ ਜਿਹੜੀ ਆਪਣਾ ਜ਼ਿੰਮੇਵਾਰ ਹੈ ਗਵਰਨਮੈਂਟ ਹੈ। ਅਗਰ ਗਵਰਨਮੈਂਟ ਚਾਹੇਗੀ ਕਿ ਨਾ ਕਿ ਆ ਬੰਦੇ ਨੂੰ ਅਸੀਂ ਇਹਨਾਂ ਨੂੰ ਵਸਾਇਲ ਪੂਰੇ ਦਈਏ ਖੂਕ ਦਈਏ ਕਿ ਇਹਨਾਂ ਨੂੰ ਆਪਣਾ ਰਿਜ਼ਕ ਰੋਟੀ ਦਈਏ ਤੇ ਕਿਉਂ ਕੋਈ ਬੰਦਾ ਚੋਰੀ ਡਕੈਤੀ ਕਰੇਗਾ। ਸਭ ਤੋਂ ਵੱਡੀ ਜਿਹੜੀ ਜ਼ਿੰਮੇਵਾਰ ਹੈ ਉਹ ਗਵਰਨਮੈਂਟ ਹੁੰਦੀ ਹੈ। ਇਹ ਮਜਬੂਰ ਕਰ ਦਿੰਦੇ ਬੰਦੇ ਨੂੰ ਕਿ ਇਹ ਬੰਦਾ ਡਾਕਾ ਮਾਰੇ ਬੰਦਾ ਚੋਰੀਆਂ ਕਰੇ ਡਕੈਤੀ ਹੋਵੇ। ਤੁਹਾਡੇ ਵਸਾਇਲ ਠੀਕ ਨੇ ਤੁਹਾਡੇ ਘਰ ਬੁੱਝ ਸ਼ਹਿ ਹੁੰਦਾ ਤੇ ਕਿਸੇ ਕੀ ਲੈਣ ਜਾਣਾ ਕਿਸੇ ਡਕੈਤੀ ਕਰਨ ਅਸੀਂ ਖੁਦ ਆਪਣੇ ਜ਼ਿੰਮੇਦਾਰ ਨਾਲ ਚੋਰੀਆਂ ਡਕੈਤਾਂ। ਸਹੀ ਗੱਲ। ਪਰ ਸਭ ਕਿੱਧਰ ਨੂੰ ਆਪਣੀ ਮੁੰਜੀ ਹੈ ਪੈਲੀ ਕਿੱਧਰ ਨਹੀਂ ਆ ਸਾਰੀ ਪੈਲੀ ਤੇ ਮਾਮੇ ਵਾਲਾ ਦੀ ਮਿਸਰ ਜੀ ਪਿੰਡੋਂ ਅਸੀਂ ਸ਼ੁਰੂ ਹੋਏ ਆ। ਅੱਛਾ ਮਾਮੂ ਦੋਵਾਂ ਪਾਸੇ ਸਾਡੀ ਪੈਲੀ ਆ ਜਵਾਰ ਦੇ ਪਰਲੇ ਪਾਸੇ। ਅੱਛਾ ਸਾਹਮਣੇ ਜਵਾਰ ਦੇ ਅਸੀਂ ਪਰਲੇ ਪਾਸੇ ਸਾਡੀ ਪੈਲੀ ਤੇ ਉਹਦੇ ਦਰਅਸਲ ਬਾਰਿਸ਼ਾਂ ਪਈ ਵਾਲਕਮ ਸਲਾਮ ਬਾਰਿਸ਼ਾਂ ਪਈਆਂ ਨੇ ਤੁਹਾਨੂੰ ਤਾਂ ਮੈਂ ਲੈ ਕੇ ਜਾਣਾ ਜਾਂ ਤੁਸੀਂ ਮੈਨੂੰ ਪਿੱਪਲ ਨਹੀਂ ਆਂਦੇ ਪਿੱਪਲ ਥੱਲੇ ਮੈਂ ਬਹਿਣਾ ਉਹ ਮੈਂ ਆਪਣੀ ਮੋਟਰ ਤੇ ਇੱਕ ਥਾਂ ਬਣਾਈਏ ਉਹ ਪਿੱਪਲ ਦੇ ਛੇਰੇ ਮੈਂ ਨਾ ਉਹ ਥੜਾ ਬਣਾਇਆ ਤੇ ਉਹ ਥੜੇ ਤੇ ਮੇਰੀਆਂ ਬੜੀਆਂ ਵੀਡੀਓ ਦੇਖੀਆਂ ਹੁੰਦੀਆਂ ਨੇ
ਉਹ ਥੜੇ ਤੇ ਆਪਾਂ ਬੜੀਆਂ ਯਾਦਾਂ ਤੁਹਾਡੀਆਂ। ਓਹ ਉਹ ਜਦੋਂ ਲਵਲੀ ਆਏ ਉੱਥੇ ਰੌਣਕ ਲੱਗੀ, ਅੱਧਾ ਪਿੰਡ ਜਮਾ ਹੋਇਆ। ਅੱਧਾ ਪਿੰਡ ਉਹ ਥੜੇ ਤੇ ਗਿਆ ਸੀ। ਢੋਲਿਆਂ ਵਾਲੇ ਤਾਂ ਤੁਸੀਂ ਵੀ ਕਹੀ ਸਾਂ। ਉਹ ਸੀ ਹੈਪੀ ਸਿੰਘ, ਹੈਪੀ ਸੀ ਆਇਆ। ਹੈਪੀ ਆ ਅੱਛਾ ਆਹ ਹੈਪੀ ਉਹਨੂੰ ਮਤਲਬ ਕਿ ਨਾ ਉਹ ਹੈਪੀ ਨੂੰ ਮੈਂ ਲੈ ਗਿਆ ਮੋਟਰ ਤੇ, ਸਾਰਾ ਪਿੰਡ ਸਾਰਾ ਮੋਟਰ ਤੇ, ਉਹ ਵਿੱਚ ਹੀ ਢੋਲ, ਵਿੱਚ ਹੀ ਜਨਾਬ ਪੂਰਾ ਪਿੰਡ ਤੇ, ਉੱਥੇ ਬੜੀ ਰੌਣਕ ਲਾਈ ਸੀ। ਉੱਥੇ ਆਪਣਾ ਪਿੱਪਲ ਦੇ ਥੱਲੇ ਬੈਠੇ, ਉੱਥੇ ਸਰਦੀਆਂ ਦੇ ਦਿਨ ਸਨ।